ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ। ਔਰ ਇਸ ਹੌਲੀਡੇ ਸੀਜ਼ਨ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਔਰ ਉਮੀਦ ਹੈ ਕਿ ਤੁਸੀਂ ਇਹਨਾਂ ਛੁੱਟੀਆਂ ਦੇ ਵਿੱਚ ਜਿਹੜਾ ਜੀ ਇਹਨਾਂ ਦਾ ਮਜ਼ਾ ਲੈ ਰਹੇ ਹੋਵੋਗੇ। ਪਰ ਉਹਦੇ ਨਾਲ ਜਿਹੜੀ ਦੱਸਣ ਵਾਲੀ ਗੱਲ ਇਹ ਵੀ ਹੈ ਕਿ ਇੱਥੇ ਪੰਜਾਬ ਦੇ ਵਿੱਚ ਜਾਂ ਓਵਰਆਲ ਦੁਨੀਆ ਦੇ ਵਿੱਚ ਜਿੱਥੇ ਸਿੱਖ ਭਾਈਚਾਰਾ ਬੈਠਾ ਉਹ ਇਹਨਾਂ ਦਿਨਾਂ ਦੇ ਵਿੱਚ 3 ਦਿਨਾਂ ਸਭਾ ਜਿਹੜੀ ਹੈ ਜੀ ਉਹਦੇ ਵਿੱਚ ਵੀ ਸ਼ਾਮਿਲ ਹੁੰਦਾ। ਹਾਲਾਂਕਿ ਹਫ਼ਤਾ ਇਹ ਸ਼ੁਰੂ ਹੋ ਜਾਂਦਾ ਜਿਉਂ ਜਿਹੜਾ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਤੱਕ ਆਉਂਦਿਆਂ, ਪਰ ਫਤਿਹਗੜ੍ਹ ਸਾਹਿਬ ਤੱਕ ਆਉਂਦਿਆਂ ਛੋਟੇ ਜਿਹੜੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਉਹਨਾਂ ਦੀ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਬਹੁਤ ਅਹਿਮ ਹੈ ਇਸ ਇਤਿਹਾਸ ਦੇ ਵਿੱਚ। ਔਰ ਇਹਦੇ ਵਿੱਚ ਜਿਹੜਾ ਯਾਦ ਰੱਖਣ ਵਾਲੀ ਜਿਹੜੀ ਗੱਲ ਇਹ ਹੈ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ, ਦੂਸਰਿਆਂ ਦੇ ਵਾਸਤੇ ਕੁਰਬਾਨੀਆਂ ਦੇਣਾ ਜਿਹੜਾ ਜੀ ਉਹ ਇਸ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਸੀ ਉਹਦੇ ਹਿੱਸੇ ਜਿਹੜਾ ਆਇਆ। ਔਰ ਇਹ ਸਭਾ ਜਿਹੜੀ 3 ਦਿਨ ਚੱਲਦੀ ਆ ਫਤਿਹਗੜ੍ਹ ਸਾਹਿਬ ਦੇ ਵਿੱਚ, ਔਰ 3 ਦਿਨਾਂ ਦੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਇੱਥੇ ਆ ਕੇ ਸ਼ਹਾਦਤ ਦਿੰਦੇ ਆ ਛੋਟੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ। ਔਰ ਇਹਦੇ ਨਾਲ ਇਸ ਧਰਤੀ ਦੇ ਜਿਹੜੇ ਜੀ ਉਹ ਧੰਨ ਭਾਗ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ, ਦੀਵਾਨ ਟੋਡਰਮਲ ਜੀ, ਮੋਤੀ ਰਾਮ ਜੀ ਮਹਿਰਾ, ਸ਼ੇਰ ਮੁਹੰਮਦ ਖਾਨ ਹੋਰਾਂ ਨੇ ਵੀ ਸ਼ਹਾਦਤ ਜਿਹੜੀ ਦਿੱਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸੀਗੇ ਜੀ ਉਹਨਾਂ ਦੀ ਯਾਦ ਵੀ ਇਹ ਧਰਤੀ ਦਿਵਾਉਂਦੀ ਹੈ ਕਿ ਉਹਨਾਂ ਨੇ ਕਿਵੇਂ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਕੋਲੋਂ ਮੌਤ ਦੇ ਘਾਟ ਉਹਨੂੰ ਉਤਾਰ ਕੇ ਇੱਥੇ ਬਦਲਾ ਲਿਆ ਸੀਗਾ। ਔਰ ਦੀਵਾਨ ਟੋਡਰਮਲ ਜਿਹੜੇ ਨੇ ਜੀ ਉਹਨਾਂ ਦਾ ਬਹੁਤ ਅਹਿਮ ਜਗ੍ਹਾ ਹੈ ਇਤਿਹਾਸ ਦੇ ਵਿੱਚ। ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਾ ਕੇ ਸ਼ਹੀਦ ਕਰਨ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਜਿਹੜਾ ਸੀਗੇ ਉਹਨਾਂ ਦੇ ਸਰੀਰ, ਉਹਨਾਂ ਦੇ ਵਾਸਤੇ ਉਹਨਾਂ ਨੇ ਜਿਹੜੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਉਹ ਖਰੀਦੀ ਸੀਗੀ। ਦੀਵਾਨ ਟੋਡਰਮਲ ਜੈਨ ਹੋਰਾਂ ਨੇ ਹਜ਼ਾਰਾਂ ਸੋਨੇ ਦੀਆਂ ਅਸ਼ਰਫੀਆਂ ਜਿਹੜੀਆਂ ਸੀ ਉਹ ਖੜੀਆਂ ਕਰਕੇ ਸੂਬਾ ਸਰਹੰਦ ਤੋਂ ਜ਼ਮੀਨ ਖਰੀਦੀ ਅਤੇ ਫਿਰ ਉੱਥੇ ਸੰਸਕਾਰ ਕੀਤਾ। ਤਾਂ ਬਾਬਾ ਮੋਤੀ ਰਾਮ ਜੀ ਮਹਿਰਾ ਜਿਹੜੇ ਸਨ ਉਹਨਾਂ ਨੂੰ ਵੀ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਇਤਿਹਾਸ 'ਚੋਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੂਬਾ ਸਰਹੰਦ ਦੇ ਕੈਦਖਾਨੇ ਦੇ ਵਿੱਚ ਉਹ ਰਸੋਈਏ ਸਨ। ਔਰ ਜਦੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਦੇ ਕੋਤਵਾਲ ਨੇ ਸਰਹੰਦ ਦੇ ਨਵਾਬ ਦੇ ਸਾਹਮਣੇ ਪੇਸ਼ ਕੀਤਾ ਤਾਂ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ ਸੀਗਾ। ਔਰ ਹੁਕਮ ਇਹ ਸਨ ਉਦੋਂ ਦੇ ਨਵਾਬ ਦੇ ਕਿ ਜਿਹੜਾ ਇਹਨਾਂ ਦੀ ਮਦਦ ਕਰੂਗਾ ਉਹਨੂੰ ਕੋਹਲੂ ਦੇ ਵਿੱਚ ਜਿਹੜਾ ਜੀ ਉਹ ਪੀੜ ਦਿੱਤਾ ਜਾਊਗਾ। ਇਹਦੇ ਬਾਵਜੂਦ ਬਾਬਾ ਮੋਤੀ ਰਾਮ ਜੀ ਮਹਿਰਾ ਜਿਹੜੇ ਸਨ ਇਸ ਸਜ਼ਾ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹ ਮਦਦ ਕਰਦੇ ਰਹੇ ਸਾਹਿਬਜ਼ਾਦਿਆਂ ਦੀ, ਮਾਤਾ ਗੁਜਰੀ ਜੀ ਦੀ। ਔਰ ਉਹਨਾਂ ਨੂੰ ਸਣੇ ਪਰਿਵਾਰ ਨਵਾਬ ਨੇ ਕੋਹਲੂ ਦੇ ਵਿੱਚ ਪੀੜ ਦਿੱਤਾ ਸੀਗਾ। ਸ਼ੇਰ ਮੁਹੰਮਦ ਖਾਨ ਵੀ ਇਸੇ ਤਰ੍ਹਾਂ ਦਾ ਇੱਕ ਮਹਾਨ ਜਿਹੜਾ ਜੀ ਉਹ ਨਾਮ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਉਹਨਾਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਿਹੜਾ ਜੀ ਉਹ ਚਿਣਿਆ ਜਾ ਰਿਹਾ ਸੀਗਾ ਤਾਂ ਉਹਨਾਂ ਨੇ ਇਸ ਦੇ ਖਿਲਾਫ ਆਵਾਜ਼ ਉਠਾਈ ਸੀ ਔਰ ਸੂਬੇਦਾਰ ਦੇ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਸੀਗਾ। ਔਰ ਇਹ ਗੱਲ ਆਖੀ ਸੀ ਕਿ ਮੈਂ ਜੰਗ ਦਾ ਬਦਲਾ ਜੰਗ ਦੇ ਵਿੱਚ ਲੈ ਸਕਦਾ, ਪਰ ਬੱਚਿਆਂ ਨੂੰ ਮਾਰ ਕੇ ਅਜਿਹਾ ਬਦਲਾ ਜਿਹੜਾ ਲੈਣਾ ਮੈਂ ਉਹਦੇ ਵਿਰੋਧ ਦੇ ਵਿੱਚ ਹਾਂ। ਬਾਅਦ ਦੇ ਵਿੱਚ ਜਿਹੜਾ ਨਵਾਬ ਸਾਹਿਬ ਤੱਕ ਹੱਕ ਦੀ ਆਵਾਜ਼ ਜਿਹੜਾ ਜੀ ਉਹ ਬੁਲੰਦ ਕਰਕੇ ਜਿਹੜਾ ਸੀਗਾ ਜੀ ਉਹ ਚਲੇ ਗਏ ਉੱਥੋਂ, ਉਸ ਜਗ੍ਹਾ ਤੋਂ। ਭਾਵ ਕਿ ਉਹਨਾਂ ਨੇ ਆਪਣੇ ਆਪ ਨੂੰ ਇਸ ਫੈਸਲੇ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਨਹੀਂ ਕੀਤਾ। ਇਹ ਉਹ ਮਹਾਨ ਧਰਤੀ ਹੈ ਜਿੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ 3 ਦਿਨਾਂ ਸਭਾ ਜਿਹੜੀ ਸ਼ੋਕ ਸਭਾ ਤੋਂ ਨਿਕਲਿਆ ਹੋਇਆ ਇਹ ਲਫ਼ਜ਼ ਹੈ। ਇਹ ਠੀਕ ਹੈ ਕਿ ਅੱਜ ਕੱਲ੍ਹ ਬਹੁਤ ਸਾਰੇ ਥਾਵਾਂ ਦੇ ਉੱਤੇ ਜੋੜ ਮੇਲਾ ਲਿਖਣ ਲੱਗ ਪਏ ਨੇ, ਜੋੜ ਮੇਲ ਹੈ ਇਹ, ਔਰ ਸਭਾ ਦੇ ਤੌਰ ਦੇ ਉੱਤੇ ਵੀ ਜਿਹੜਾ ਜੀ ਉਹ ਜਾਣਿਆ ਜਾਂਦਾ। ਅਤੇ ਇਹਨਾਂ ਛੁੱਟੀਆਂ ਦੇ ਦੌਰਾਨ ਜਿਹੜਾ ਜੀ ਉਹ ਆਪਣੇ ਬੱਚਿਆਂ ਨੂੰ, ਅਗਲੀ ਪੀੜ੍ਹੀ ਨੂੰ ਜਿਹੜਾ ਜੀ ਇਸ ਮਹਾਨ ਇਤਿਹਾਸ ਦੀ ਜਾਣਕਾਰੀ ਦੇਣਾ ਤੁਹਾਡਾ ਜ਼ਰੂਰ ਜਿਹੜਾ ਜੀ ਉਹ ਫਰਜ਼ ਹੈ। ਔਰ ਇਹਨਾਂ ਦਿਨਾਂ ਦੇ ਦੌਰਾਨ ਕੁਦਰਤੀ ਤੌਰ ਦੇ ਉੱਤੇ ਠੰਡ ਜਿਹੜੀ ਆ ਉਹ ਆਪਣੇ ਨਵੇਂ ਰਿਕਾਰਡ ਸਥਾਪਿਤ ਕਰਦੀ ਆ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ
ਪੈ ਰਹੀ ਠੰਡ ਨੇ ਪਿਛਲੇ ਦਹਾਕੇ ਦਾ ਰਿਕਾਰਡ ਤੋੜ ਦਿੱਤਾ ਹੈ ਔਰ 10 ਸਾਲ ਦਾ ਜਿਹੜਾ ਰਿਕਾਰਡ ਹੈ ਇੱਥੇ ਪੰਜਾਬ ਦੇ ਵਿੱਚ ਟੁੱਟ ਗਿਆ ਔਰ ਸੀਤ ਲਹਿਰ ਜਿਹੜੀ ਹੈ ਜੀ ਉਹ ਜ਼ੋਰ ਫੜ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਜਿਹੜਾ ਸੂਰਜ ਦੇ ਦਰਸ਼ਨ ਨਹੀਂ ਹੋਏ, ਜਿਹਦੇ ਕਰਕੇ ਦਿਨ ਦਾ ਤਾਪਮਾਨ ਤੇ ਰਾਤ ਦਾ ਤਾਪਮਾਨ ਜਿਹੜਾ ਜੀ ਉਹਦੇ ਵਿੱਚ ਕੋਈ ਬਹੁਤਾ ਵੱਡਾ ਫਰਕ ਨਹੀਂ ਹੈਗਾ। ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫਰੀਦਕੋਟ, ਬਠਿੰਡਾ, ਪਟਿਆਲਾ ਇੱਥੇ ਪਈ ਜਿਹੜੀ ਠੰਡ ਹੈ ਉਹਨੇ ਪਿਛਲੇ 10 ਸਾਲਾਂ ਦੇ ਰਿਕਾਰਡ ਜਿਹੜੇ ਆ ਜੀ ਉਹ ਤੋੜੇ ਆ। ਮੌਸਮ ਵਾਲੇ ਇਹ ਕਹਿੰਦੇ ਆ ਕਿ ਇਹ ਇਸ ਤਰ੍ਹਾਂ ਦਾ ਮੌਸਮ ਜਿਹੜਾ ਜੀ ਅਜੇ ਬਣਿਆ ਰਹੂਗਾ। 31 ਦਸੰਬਰ ਨੂੰ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਮੀਂਹ ਪੈ ਸਕਦਾ, ਉਹਦੇ ਨਾਲ ਠੰਡ ਜਿਹੜੀ ਉਹ ਹੋਰ ਵਧਣ ਦੀ ਸੰਭਾਵਨਾ ਹੈ। ਵੈਸੇ ਇਹ ਜਿਹੜੀ ਠੰਡ ਹੈ ਇਹ ਕਣਕ ਦੇ ਵਾਸਤੇ ਬੜੀ ਚੰਗੀ ਆ ਕਿਉਂਕਿ ਇਸ ਵਾਰੀ ਇੱਕ ਸੁੰਡੀ ਦਾ ਹਮਲਾ ਜਿਹੜਾ ਜੀ ਉਹ ਕਣਕ ਦੇ ਉੱਤੇ ਹੋਇਆ ਔਰ ਕੁਦਰਤ ਫਿਰ ਬਚਾਉਂਦੀ ਵੀ ਹੈ। ਸੋ ਜਿਹੜੀ ਇਹ ਠੰਡ ਹੈ, ਜਿਹੜਾ ਤਾਪਮਾਨ ਹੇਠਾਂ ਜਾਣਾ, ਉਹ ਸੁੰਡੀ ਨੂੰ ਖਤਮ ਕਰ ਦਿੰਦਾ। ਇਹਦੇ ਕਰਕੇ ਕਣਕ ਜਿਹੜੀ ਹੈ ਜੀ ਉਹ ਬਚ ਸਕਦੀ ਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਨਵੇਂ ਸਾਲ ਦੇ ਮੌਕੇ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਰਫ਼ਬਾਰੀ ਦੇ ਆਸਾਰ ਨੇ, ਜਿਹਦੇ ਕਰਕੇ ਪੰਜਾਬ ਦੇ ਵਿੱਚ ਵੀ ਜਿਹੜਾ ਇਹਦਾ ਅਸਰ ਜਿਹੜਾ ਉਹ ਪੈਂਦਾ ਔਰ ਜਿਹੜੇ ਸੜਕਾਂ ਦੇ ਉੱਤੋਂ ਟ੍ਰੈਫਿਕ ਜਿਹੜਾ ਜੀ ਉਹ ਬਹੁਤ ਘੱਟ ਹੈ। ਛੋਟਾ ਟ੍ਰੈਫਿਕ ਖਾਸ ਤੌਰ ਦੇ ਉੱਤੇ ਬੜਾ ਘੱਟ ਹੈ, ਪਰ ਇੰਨਾ ਹੈ ਕਿ ਖਤਰਨਾਕ ਬੜਾ ਅੱਜ ਕੱਲ੍ਹ ਧੁੰਦ ਵਗੈਰਾ ਜਿਹੜੀ ਹੈ ਜੀ ਉਹ ਪੈਂਦੀ ਆ ਕਾਫੀ ਜਿਹੜਾ ਜੀ ਉਹ ਜ਼ਿਆਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦਿਨ ਦੇ ਅਤੇ ਰਾਤ ਦੇ ਤਾਪਮਾਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਗਾ ਔਰ ਜਿਹੜੇ ਹਾਲਾਤ ਇਹ ਨੇ ਕਿ ਸ੍ਰੀਨਗਰ ਨਾਲੋਂ ਜ਼ਿਆਦਾ ਫਰੀਦਕੋਟ ਠੰਡਾ, ਇੰਨੇ ਜਿਹੜਾ ਜੀ ਉਹ ਇਸ ਵੇਲੇ ਠੰਡ ਜਿਹੜੀ ਉਹ ਪੈ ਰਹੀ ਹੈ। ਸੋ ਅਗਲੇ ਕੁਝ 3 ਦਿਨਾਂ ਤੱਕ ਤਾਂ ਕਿਸੇ ਕਿਸਮ ਦੀ ਰਾਹਤ ਦੇ ਆਸਾਰ ਜਿਹੜੇ ਦੀ ਉਹ ਘੱਟ ਨਜ਼ਰ ਆ ਰਹੇ ਆ ਜੀ, ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਇਸ ਵੇਲੇ। ਜਿਹੜਾ ਹੈ ਇੱਥੇ CAA, ਉਹਨੂੰ ਲੈ ਕੇ ਰੋਸ ਮੁਜ਼ਾਹਰੇ ਜਿਹੜੇ ਦੀ ਉਹ ਮੁਲਕ ਭਰ ਦੇ ਵਿੱਚ ਜਾਰੀ ਆ। ਸਰਕਾਰ ਦੇ ਵੱਲੋਂ ਸਖਤੀ ਦੇ ਨਾਲ ਦਬਾਉਣ ਦੇ ਯਤਨ ਵੀ ਜਿਹੜੇ ਉਹ ਜਾਰੀ ਨੇ। ਪ੍ਰਧਾਨ ਮੰਤਰੀ ਹੁਰੀ ਲਖਨਊ ਦੇ ਵਿੱਚ ਸਨ ਕੱਲ੍ਹ। ਉੱਥੇ ਪੁਲਿਸ ਦੀ ਗੋਲੀ ਦੇ ਨਾਲ ਪੁਲਿਸ ਤਾਂ ਅਜੇ ਮੰਨਦੀ ਨਹੀਂ, ਗੋਲੀ ਦੇ ਨਾਲ ਮਾਰੇ ਗਏ ਜਿਹੜੇ ਲੋਕ ਨੇ ਉਹਨਾਂ ਦੇ ਬਾਰੇ ਦੇ ਵਿੱਚ ਤਾਂ ਉਹਨਾਂ ਨੇ ਨਹੀਂ ਕੁਝ ਵੀ ਜਿਹੜਾ ਜੀ ਉਹ ਬੋਲਿਆ। ਸੰਪત્ਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਉੱਤੇ ਵਰਦਿਆਂ ਇਹ ਕਿਹਾ ਕਿ ਅਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਹੱਕ ਤੇ ਫਰਜ਼ ਨਾਲੋਂ ਨਾਲ ਚੱਲਦੇ ਆ ਔਰ ਨੁਕਸਾਨ ਕਰਨ ਵਾਲੇ ਖੁਦ ਨੂੰ ਸਵਾਲ ਕਰਨ ਕਿ ਕੀ ਇਹ ਸਹੀ ਹੈ ਜੋ ਸਾੜਿਆ ਗਿਆ, ਕਿ ਉਹਨਾਂ ਦੇ ਬੱਚਿਆਂ ਦੇ ਕੰਮ ਆਉਣ ਵਾਲਾ ਜਿਹੜਾ ਜੀ ਉਹ ਨਹੀਂ ਸੀਗਾ। ਜ਼ਖਮੀ ਹੋਏ ਆਮ ਨਾਗਰਿਕਾਂ ਤੇ ਪੁਲਿਸ ਕਰਮਚਾਰੀਆਂ ਦੇ ਬਾਰੇ ਵੀ ਉਹ ਸੋਚਣ ਔਰ ਇਕੱਲੇ ਯੂਪੀ ਦੇ ਵਿੱਚ 15 ਤੋਂ ਵੱਧ ਲੋਕ ਜਿਹੜੇ ਜੀ ਉਹ ਮਾਰੇ ਗਏ ਸੀ ਔਰ 263 ਪੁਲਿਸ ਮੁਲਾਜ਼ਮ ਜਿਹੜੇ ਉਹ ਫੱਟੜ ਹੋਏ ਸੀ। ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਨਹੀਂ ਕੁਝ ਵੀ ਬੋਲ ਰਹੀ ਕਿ ਜਿਹੜੀਆਂ ਇੰਨੀਆਂ ਵੀਡੀਓਜ਼ ਆ ਰਹੀਆਂ ਨੇ ਜਿਹਦੇ ਵਿੱਚ ਪੁਲਿਸ ਵਾਲੇ ਸੰਪत्ति ਦਾ ਨੁਕਸਾਨ ਕਰ ਰਹੇ ਆ, ਉਹਨਾਂ ਦਾ ਕੀ ਜਿਹੜਾ ਜੀ ਉਹ ਬਣੂਗਾ। ਹਾਂ, ਦੂਜੇ ਪਾਸੇ ਉੱਤਰ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ ਉਹਨੇ ਨਾਗਰਿਕਤਾ ਕਾਨੂੰਨ ਦੇ ਖਿਲਾਫ ਪਿਛਲੇ ਹਫ਼ਤੇ ਹੋਏ ਪ੍ਰਦਰਸ਼ਨਾਂ ਦੇ ਵਿੱਚ ਪਛਾਣ ਕੇ 28 ਬੰਦਿਆਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਆਪਣੀ ਸਥਿਤੀ ਸਮਝਾਉਣ ਜਾਂ ਜਨਤਕ ਤੇ ਨਿੱਜੀ ਸੰਪत्ति ਨੂੰ ਹੋਏ ਨੁਕਸਾਨ ਦਾ ਜਿਹੜਾ ਜੀ ਉਹ ਪੈਸਾ ਭਰਨ ਦੇ ਵਾਸਤੇ ਕਿਹਾ। ਪੁਲਿਸ ਤੇ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਕਰੀਬ 25 ਲੱਖ ਰੁਪਏ ਦੇ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਨੋਟਿਸ ਇਹ ਜਾਰੀ ਕੀਤੇ ਆ। ਉਧਰ ਕਾਨੂੰਨ ਦੇ ਖਿਲਾਫ ਕਾਨਪੁਰ ਦੇ ਵਿੱਚ ਹੋਈ ਜਿਹੜੀ ਪ੍ਰਦਰਸ਼ਨ ਤੇ ਹਿੰਸਾ ਦੇ ਮਾਮਲਿਆਂ ਦੇ ਵਿੱਚ SIT ਬਣਾਈ ਗਈ ਆ। ਕਾਨਪੁਰ ਰੇਂਜ ਦੇ IG ਨੇ ਇਹ ਕਿਹਾ ਜੀ ਕਿ ਇਹਦੇ ਵਿੱਚ 5 ਪੁਲਿਸ ਅਧਿਕਾਰੀ ਸ਼ਾਮਲ ਜਿਹੜੇ ਆ ਜੀ ਉਹ ਕੀਤੇ ਗਏ ਆ। ਵੱਖੋ ਵੱਖਰੇ ਜਿਹੜੇ ਨੋਟਿਸ ਆ ਉਹ ਜਾਰੀ ਕੀਤੇ ਗਏ ਆ ਕਿ ਕਿਹੜੇ ਤਰੀਕੇ ਦੇ ਨਾਲ ਕਿੰਨੇ ਪੈਸੇ ਜਿਹੜੇ ਜੀ ਉਹ ਦਿੱਤੇ ਲਏ ਜਾਣ ਇਹਨਾਂ ਤੋਂ। ਇਹ 60 ਲੋਕਾਂ ਨੂੰ ਨੋਟਿਸ ਭੇਜਿਆ ਜਿਹੜਾ ਜੀ ਉਹ ਗਿਆ। ਪ੍ਰਸ਼ਾਸਨ ਨੇ ਕੋਈ ਕਰੀਬ ਪੌਣੇ 15 ਲੱਖ ਦੀ ਜਾਇਦਾਦ ਨੂੰ ਨੁਕਸਾਨ ਹੋਣਾ ਮੰਨਿਆ। ਪੂਰੇ ਜ਼ਿਲ੍ਹੇ ਦੇ ਵਿੱਚ 25 ਲੱਖ ਦੀ ਜਿਹੜੇ ਜਾਇਦਾਦ ਨੂੰ ਨੁਕਸਾਨ ਹੋਇਆ। ਡਿਸਟ੍ਰਿਕਟ ਮੈਜਿਸਟ੍ਰੇਟ ਨੇ ਇਹ ਕਿਹਾ ਕਿ 6 ਬਾਈਕ ਸਾੜੇ ਗਏ ਆ, ਇੱਕ ਜੀਪ, ਬੈਰੀਅਰ, ਹਿੰਸਾ ਫੈਲਾਉਣ ਵਾਲਿਆਂ ਨੂੰ ਕਾਬੂ ਕਰਨ ਦੇ ਵਿੱਚ ਜਿਹੜੀਆਂ ਡਾਂਗਾਂ ਟੁੱਟ ਗਈਆਂ ਪੁਲਿਸ ਦੀਆਂ ਉਹਦਾ ਖਰਚਾ ਵੀ ਪਾਇਆ ਗਿਆ, ਅਥਰੂ ਗੈਸ ਦਾ ਖਰਚਾ ਪਾਇਆ ਗਿਆ, ਪੈਲਟ ਗੋਲੀਆਂ ਦੀ ਕੀਮਤ ਜਿਹੜੀ ਹੈ ਜੀ ਉਹ ਵਸੂਲੀ ਜਾਊਗੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਕੈਂਡਲ ਮਾਰਚ ਕੱਢਣ ਦੇ ਮਾਮਲੇ ਦੇ ਵਿੱਚ 1000 ਲੋਕਾਂ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਹ ਦਬਾਉਣ ਦੇ ਜਿਹੜੇ ਜੀ ਉਹ ਯਤਨ ਨੇ। ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਹਿੰਸਾ ਕੀਤੀ ਕਿਹਨੇ, ਉਹ ਕੌਣ ਸ਼ਰਾਰਤੀ ਲੋਕ ਸਨ ਜੀ।
ਸ਼ਰਾਰਤ ਦੇ ਵਿੱਚ ਤਾਂ ਫਿਰ ਪੁਲਿਸ ਵਾਲੇ ਵੀ ਆਉਂਦੇ ਆ, ਜਿਹੜੇ ਬੱਸਾਂ ਦੇ ਵਿੱਚ ਅੱਗਾਂ ਲਾਉਣ ਦੀਆਂ ਵੀਡੀਓਜ਼ ਜਾਂ ਲੋਕਾਂ ਦੇ ਘਰਾਂ ਦੇ ਅੰਦਰ ਖੜੇ ਵਹੀਕਲ ਜਿਹੜੇ ਜੀ ਉਹ ਤੋੜਨ ਦੇ ਯਤਨਾਂ ਦੇ ਵਿੱਚ ਸਨ, ਉਹ ਤਾਂ ਸ਼ਰੇਆਮ ਦਿਸ ਰਹੇ ਨੇ। ਉਹਨਾਂ ਨੂੰ ਜਿਹੜਾ ਜੀ ਇਹ ਨੋਟਿਸ ਕਦੋਂ ਭੇਜੇ ਜਾਣਗੇ, ਭੇਜੇ ਵੀ ਜਾਣਗੇ ਜਾਂ ਨਹੀਂ, ਕੁਛ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਜੇ ਜਿਹੜਾ ਇਹ ਸਿਟੀਜ਼ਨਸ਼ਿਪ ਐਕਟ ਜਿਹੜਾ ਬਣਿਆ ਨਵਾਂ ਅਮੈਂਡਮੈਂਟ ਐਕਟ ਜਿਹੜਾ ਜੀ CAA ਹੁਣ ਹੋ ਗਿਆ, ਇਹਦੀ ਗੱਲ ਕਰੀਏ ਤਾਂ ਅਕਾਲੀ ਦਲ ਨੂੰ ਕੁਝ ਸੁਰਤ ਆਈ ਜਿਹੜੀ ਦੀ ਉਹ ਜਾਪਦੀ ਹੈ। ਚੁਫੇਰਿਓਂ ਜਿਹੜੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਰਹੇ ਅਕਾਲੀ ਦਲ ਜਿਹੜਾ ਘੱਟ ਗਿਣਤੀ ਜਿਹੜਾ ਉਹਨੂੰ ਰਿਪਰੈਜ਼ੈਂਟ ਕਰਦਾ, ਪਰ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਉਹਨੂੰ ਤੋੜਿਆ ਗਿਆ ਰਾਜ ਦੇ ਤੌਰ ਦੇ ਉੱਤੇ, ਇਹਦਾ ਹੁੱਬ ਕੇ ਸਵਾਗਤ ਕੀਤਾ ਗਿਆ, ਪ੍ਰੈਸ ਕਾਨਫਰੰਸਾਂ ਕਰਕੇ ਧੰਨਵਾਦ ਕੀਤਾ ਗਿਆ। ਹੁਣ ਜਿਹੜਾ ਅਕਾਲੀ ਦਲ ਨੇ ਵੋਟ ਜਿਹੜੀ ਆ ਜੀ ਉਹ ਪਾਈ ਆ ਹੱਕ ਦੇ ਵਿੱਚ। ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਹਰਸਿਮਰਤ ਕੌਰ ਬਾਦਲ ਹੋਰਾਂ ਨੇ, ਜਾਂ ਜਿਹੜੇ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਨੇ ਵੋਟਾਂ ਤਾਂ ਪਾਤੀਆਂ। ਹੁਣ ਦੂਜੇ ਪਾਸੇ ਜਿਹੜਾ ਜੀ ਉਹ ਭੁਗਤ ਰਹੇ ਆ ਜਿਹੜੇ ਨਰੇਸ਼ ਗੁਜਰਾਲ ਹੋਰੀ ਆ, ਉਹਨਾਂ ਨੇ ਇੱਕ ਗੱਲਬਾਤ ਦੇ ਵਿੱਚ ਜਿਹੜਾ ਜੀ ਕਿਹਾ ਕਿ ਜੇ ਭਾਜਪਾ ਆਪਣੇ ਕੰਮਕਾਜ ਦੀ ਸ਼ੈਲੀ ਦੇ ਵਿੱਚ ਸੁਧਾਰ ਨਹੀਂ ਲਿਆਉਂਦੀ ਤਾਂ ਉਹਨਾਂ ਦੀ ਪਾਰਟੀ ਉਹਨੂੰ ਹਮਾਇਤ ਤੇ ਨਜ਼ਰਸਾਨੀ ਜਿਹੜੀ ਆ ਜੀ ਉਹ ਕਰ ਸਕਦੀ ਹੈ। ਨਰੇਸ਼ ਗੁਜਰਾਲ ਹੋਰੀ ਅਕਾਲੀ ਦਲ ਬਾਦਲ ਦੇ ਰਾਜ ਸਭਾ ਦੇ ਮੈਂਬਰ ਨੇ। ਨਰੇਸ਼ ਗੁਜਰਾਲ ਨੇ ਇਹ ਵੀ ਗੱਲ ਕਹੀ ਕਿ ਭਾਜਪਾ ਦੇ ਜਿਹੜੇ ਮੌਜੂਦਾ ਕਰਤਾ ਧਰਤਾ ਨੇ ਉਹਨਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਤੋਂ ਕੁਝ ਸਿੱਖਣ ਦੀ ਜਿਹੜੀ ਆ ਉਹ ਲੋੜ ਆ, ਜਿਹੜੇ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸਨ। ਨਰੇਸ਼ ਕੁਮਾਰ ਗੁਜਰਾਲ ਨੇ ਇਹ ਕਿਹਾ ਕਿ ਉਹਨਾਂ ਦੀ ਪਾਰਟੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਜਿਹੜੀ ਆ NRC ਦੇ ਖਿਲਾਫ ਹੈ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਨਵੇਂ ਨਾਗਰਿਕਤਾ ਸੋਧ ਕਾਨੂੰਨ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕਰਨਾ ਚਾਹੀਦਾ। ਇਹ ਬਦਕਿਸਮਤੀ ਦੀ ਗੱਲ ਹੈ ਕਿ NDA ਦੇ ਵਿੱਚ ਨਾਗਰਿਕਤਾ ਕਾਨੂੰਨ ਵਰਗੇ ਅਹਿਮ ਮੁੱਦਿਆਂ ਤੇ ਚਰਚਾ ਨਹੀਂ ਹੁੰਦੀ, ਔਰ ਇਹ ਵੀ ਮੰਦਭਾਗਾ ਹੈ ਕਿ NDA ਦੇ ਵਿੱਚ ਸ਼ਾਮਲ ਪਾਰਟੀਆਂ ਵਿਚਾਲੇ ਕੋਈ ਸਲਾਹ ਮਸ਼ਵਰਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ NDA ਦੇ ਬਹੁਤੇ ਸਹਿਯੋਗੀ ਦੁਖੀ ਨੇ। ਗੁਜਰਾਲ ਨੇ ਕਿਹਾ ਕਿ ਮੈਂ ਇਹ ਵਾਰ-ਵਾਰ ਕਿਹਾ ਕਿ ਸਾਨੂੰ ਵਾਜਪੇਈ ਛੋਹ ਦੀ ਲੋੜ ਹੈ, ਔਰ ਵਾਜਪੇਈ ਹੋਰਾਂ ਨੇ 20 ਪਾਰਟੀਆਂ ਦੇ ਨਾਲ ਗੱਠਜੋੜ ਕੀਤਾ ਸੀ, ਉਦੋਂ ਸਾਰੇ ਖੁਸ਼ ਸੀ ਕਿਉਂਕਿ ਸਾਰਿਆਂ ਨੂੰ ਮਾਣ ਸਨਮਾਨ ਜਿਹੜਾ ਜੀ ਉਹ ਮਿਲਦਾ ਸੀਗਾ। ਔਰ ਉਹਨਾਂ ਨੇ ਵੀ ਕਿਹਾ ਕਿ ਅਰੁਣ ਜੇਤਲੀ ਜੋ ਹੁਣ ਦੁਨੀਆ ਦੇ ਵਿੱਚ ਨਹੀਂ, ਜਦੋਂ ਤੱਕ ਜੇਤਲੀ ਜਿਉਂਦੇ ਰਹੇ ਸਰਕਾਰ ਦੇ ਨਾਲ ਗੱਲਬਾਤ ਦਾ ਇੱਕ ਚੈਨਲ ਜਿਹੜਾ ਖੁੱਲ੍ਹਾ ਸੀਗਾ, ਉਹਨਾਂ ਦੇ ਜਾਣ ਦੇ ਨਾਲ ਇਹ ਦਰਵਾਜ਼ਾ ਜਿਹੜਾ ਜੀ ਉਹ ਬੰਦ ਹੋ ਗਿਆ। ਕਿ ਅਕਾਲੀ ਦਲ ਮੋਦੀ ਸਰਕਾਰ ਤੋਂ ਹਮਾਇਤ ਵਾਪਸ ਲੈ ਸਕਦਾ? ਇਹਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੀ ਕਦਮ ਚੁੱਕਦੀ ਹੈ, ਇਹਦੇ ਉੱਤੇ ਅਗਲਾ ਜਿਹੜਾ ਜੀ ਉਹ ਡਿਪੈਂਡ ਹੈ। ਹੁਣ ਸਵਾਲ ਸਭ ਤੋਂ ਵੱਡਾ ਇਹਦੇ ਵਿੱਚ ਇਹ ਆ ਕਿ ਨਰੇਸ਼ ਗੁਜਰਾਲ ਹੋਰਾਂ ਦੇ ਪੁਆਇੰਟ ਤਾਂ ਠੀਕ ਨੇ, ਪਰ ਇਹ ਉਹੀ ਲੋਕ ਨੇ ਜਿਹੜੇ ਉੱਥੇ ਇਹਦੇ ਹੱਕ ਦੇ ਵਿੱਚ, ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾ ਕੇ ਜਿਹੜਾ ਜੀ ਉਹ ਆਏ ਆ। ਬਿਆਨ ਦੇਣਾ, ਵੋਟ ਪਾਉਣਾ ਦੋ ਵੱਖੋ ਵੱਖਰੀਆਂ ਜਿਹੜੀਆਂ ਜੀ ਉਹ ਚੀਜ਼ਾਂ ਨੇ। ਜਦੋਂ ਤੁਸੀਂ ਵੋਟ ਪਾ ਕੇ ਉਹਦੇ ਹੱਕ ਦੇ ਵਿੱਚ ਭੁਗਤ ਗਏ ਤੇ ਹੁਣ ਤੁਸੀਂ ਉਹਦਾ ਜਿਹੜਾ ਜੀ ਉਹ ਵਿਰੋਧ ਕਰੋ, ਇਹ ਲੋਕ ਰੋਹ ਤੋਂ ਡਰਦੇ ਆ, ਤੁਸੀਂ ਕਹਿ ਲਓ ਕਿ ਇਹ ਲੋਕ ਵਿਰੋਧ ਜਿਹੜਾ ਉਹ ਕਰ ਰਹੇ ਆ। ਨਹੀਂ ਤਾਂ ਉੱਥੇ ਭੁਗਤ ਕੇ ਪਹਿਲਾਂ ਜਿਹੜਾ ਜੀ ਆਏ ਨੇ ਇਹ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ। ਬਠਿੰਡੇ ਦੇ ਵਿੱਚ ਪੀਪਲਜ਼ ਲਿਟਰੇਰੀ ਫੈਸਟੀਵਲ ਜਿਹੜਾ ਜੀ ਉਹ ਸ਼ੁਰੂ ਹੋਇਆ, ਔਰ ਇੱਥੇ ਇਹਦੇ ਵਿੱਚ ਜਿਹੜਾ 5 ਰੋਜ਼ਾ ਇਹ ਸ਼ੁਰੂ ਹੋਇਆ ਜੀ, ਇਹਦੇ ਵਿੱਚ ਤੌਖਲੇ ਕੁਝ ਜਿਹੜੇ ਜੀ ਉਹ ਪ੍ਰਗਟ ਕੀਤੇ ਗਏ, ਔਰ ਸਮੁੱਚੇ ਦੇਸ਼ ਨੂੰ ਸਾਜ਼ਿਸ਼ੀ ਏਜੰਡੇ ਦੇ ਤਹਿਤ ਫਿਰਕੂ ਲੀਹਾਂ ਤੇ ਵੰਡਣ ਦੇ ਮਾਮਲੇ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਕੀਤਾ ਗਿਆ। ਇਸ ਸੈਸ਼ਨ ਦੇ ਵਿੱਚ ਇਹ ਧਰਵਾਸ ਬੱਝਿਆ ਕਿ ਦੇਸ਼ ਦੇ ਜਿਹੜੇ ਨੌਜਵਾਨ ਕਾਫਲੇ ਨੇ ਉਹ ਫਿਰਕੂ ਸੋਚ ਨੂੰ ਬੰਨ੍ਹ ਮਾਰਨ ਲਈ ਸੜਕਾਂ ਦੇ ਉੱਤੇ ਨਿਕਲੇ ਆ। ਇਹਦੇ ਵਿੱਚ ਜਿਹੜੇ ਡਾਕਟਰ ਸਰਦਾਰਾ ਸਿੰਘ ਜੌਲਜ਼ ਹੁਣਾਂ ਨੇ ਜਿਹੜਾ ਸੀਗਾ ਜੀ ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਉਦਘਾਟਨ ਕੀਤਾ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਨੇ ਮੁੱਖ ਭਾਸ਼ਣ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਵੱਲੋਂ ਦੇਸ਼ ਦੇ ਵਿੱਚ ਧੌਂਸ ਦੇ ਨਾਲ ਬੁਣੇ ਜਾ ਰਹੇ ਤਾਣੇ ਬਾਣੇ ਦੀਆਂ ਗੁੰਝਲਾਂ ਦਾ ਭੇਤ ਜਿਹੜਾ ਜੀ ਉਹ ਖੋਲ੍ਹਿਆ, ਔਰ ਉਹਨਾਂ ਨੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਤੋੜਨ, ਰਾਮ ਜਨਮ ਭੂਮੀ ਦੇ ਕਾਹਲੀ 'ਚ ਆਏ ਫੈਸਲੇ, ਨਾਗਰਿਕਤਾ ਸੋਧ ਕਾਨੂੰਨ ਪਿਛਲੇ ਛੁਪੇ ਏਜੰਡੇ ਦੇ ਉੱਤੇ ਚਾਨਣਾ ਪਾਇਆ। ਪ੍ਰੋਫੈਸਰ ਅਪੂਰਵਾਨੰਦ ਨੇ ਇਹ ਕਿਹਾ ਕਿ ਹੁਣ ਜਦੋਂ ਭੈ ਦੇ ਮਾਹੌਲ ਦੇ ਵਿੱਚ ਮੁਸਲਿਮ ਭਾਈਚਾਰਾ ਇਕੱਲਤਾ ਦੇ ਨਾਲ ਜੂਝ ਰਿਹਾ ਤਾਂ ਉਸ ਵੇਲੇ ਯੂਨੀਵਰਸਿਟੀਆਂ ਦਾ ਨੌਜਵਾਨ ਸੰਘਰਸ਼ ਦੇ ਮੈਦਾਨ ਦੇ ਵਿੱਚ ਜਿਹੜਾ ਜੀ ਉਹ ਕੁੱਦਿਆ, ਔਰ ਦੇਸ਼ ਨੂੰ ਨੌਜਵਾਨ ਜਿਹੜੇ ਆ ਉਹ ਰਾਹ ਵਿਖਾ ਰਹੇ ਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਫਿਕਰਮੰਦੀ ਵਾਲੀ ਗੱਲ ਹੈ ਕਿ ਕਿਸੇ ਘੱਟ ਗਿਣਤੀ ਫਿਰਕੇ ਨੇ
ਮੁਸਲਮਾਨਾਂ ਨਾਲ ਹੋ ਰਹੀ ਜ਼ਿਆਦਤੀ ਦੇ ਖਿਲਾਫ ਆਵਾਜ਼ ਨਹੀਂ ਉਠਾਈ। ਉਹਨਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਦੇ ਪੱਖ ਦੇ ਵਿੱਚ ਹਾਮੀ ਭਰੀ ਹੈ। ਪ੍ਰੋਫੈਸਰ ਸਾਹਿਬ ਨੇ ਇਹ ਗੱਲ ਕਹੀ ਕਿ ਕਿਸ ਤਰ੍ਹਾਂ ਦਾ ਰਾਸ਼ਟਰ ਬਣ ਗਿਆ ਹੈ ਕਿ ਅਸੀਂ ਇੱਕ ਦੂਜੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਭੁੱਲ ਬੈਠੇ ਹਾਂ, ਔਰ ਦਮਨ ਦਾ ਇਹ ਦੌਰ ਸਮੁੱਚੇ ਸਮਾਜ ਲਈ ਚੁਣੌਤੀ ਹੈ ਜਿਹਦੇ ਖਿਲਾਫ ਬੋਲਣਾ ਜ਼ਰੂਰੀ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬਿਹਤਰ ਸਮਾਜ ਚਾਹੁੰਦੇ ਨੇ ਤਾਂ ਘਰਾਂ ਦੇ ਵਿੱਚੋਂ ਬਾਹਰ ਨਿਕਲਣ, ਔਰ ਜਿਹੜੇ ਡਿਟੈਂਸ਼ਨ ਸੈਂਟਰ ਨਵੀਂ ਸਕੀਮ ਹੈ ਇਹਦਾ ਦਬਾਅ ਪਾਉਣ ਦੇ ਜਿਹੜੇ ਦੀ ਹਥਿਆਰ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਦੀ ਮੁੱਖ ਧਾਰਾ ਤੋਂ ਜਲਾਵਤਨ ਕੀਤੇ ਜਾ ਰਹੇ ਮੁਸਲਿਮ ਭਾਈਚਾਰੇ ਦੀ ਪੀੜਾ 'ਚ ਸਮੁੱਚੇ ਦੇਸ਼ ਨੂੰ ਸ਼ਰੀਕ ਹੋਣਾ ਚਾਹੀਦਾ। ਡਾਕਟਰ ਜੌਹਲ ਸਾਹਿਬ ਨੇ ਪੰਜਾਬ ਦੇ ਮੌਜੂਦਾ ਸੰਕਟ 'ਤੇ ਚਰਚਾ ਕੀਤੀ ਤੇ ਇਹ ਕਿਹਾ ਕਿ ਸਿਆਸੀ ਧਿਰਾਂ ਵੱਲੋਂ ਲੋਕ ਹਿੱਤਾਂ ਨੂੰ ਤਿਆਗ ਕੇ ਵੋਟ ਇਕੱਠੀ ਕਰਨ ਦੇ ਏਜੰਡੇ ਤਰਜੀਹ 'ਤੇ ਰੱਖੇ ਜਾ ਰਹੇ ਨੇ, ਜਿਹੜੇ ਕਿ ਖਤਰਨਾਕ ਰੁਝਾਨ ਹੈ। ਔਰ ਉਹਨਾਂ ਨੇ ਕਿਹਾ ਕਿ ਇਹ ਰੁਝਾਨ ਕਿਸੇ ਤਰੀਕੇ ਦੇ ਨਾਲ ਟੁੱਟਣਾ ਜਿਹੜਾ ਦੀ ਉਹ ਚਾਹੀਦਾ। ਇਨੀ ਦਿਨੀ ਪੰਜਾਬ ਦੇ ਗੈਂਗਸਟਰ ਵਾਵਾ ਜਿਹੜਾ ਦੀ ਉਹ ਚਰਚਾ ਦੇ ਵਿੱਚ ਨੇ। ਹਾਲਾਤ ਇਹ ਨੇ ਕਿ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਜਿਹੜਾ ਦੀ ਉਹ ਦੋਸ਼ ਲਾ ਰਹੀਆਂ ਨੇ। ਕਾਂਗਰਸ ਵਾਲੇ ਕਹਿੰਦੇ ਆ ਕਿ ਅਕਾਲੀਆਂ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ। ਅਕਾਲੀ ਦਲ ਕਹਿੰਦਾ ਜੀ ਕਿ ਮੌਜੂਦਾ ਜਿਹੜੇ ਮੰਤਰੀ ਨੇ, ਜੇਲ੍ਹ ਮੰਤਰੀ ਨੇ, ਉਹਨਾਂ ਦੇ ਗੈਂਗਸਟਰਾਂ ਦੇ ਨਾਲ ਜਿਹੜਾ ਦੀ ਉਹ ਸੰਬੰਧ ਨੇ। ਇੱਕ ਦੂਜੇ ਨੂੰ ਸਾਰੇ ਜਿਹੜਾ ਦੀ ਉਹ ਕਹੀ ਜਾਂਦੇ ਆ, ਔਰ ਹੈ ਸ਼ਾਮਲ ਕਿਤੇ ਨਾ ਕਿਤੇ ਸਾਰੇ ਹੀ ਇਸ ਮਾਮਲੇ ਦੇ ਵਿੱਚ, ਕਿਉਂਕਿ ਜੇ ਗੈਂਗਸਟਰਾਂ ਦਾ ਦੇਖਿਆ ਜਾਵੇ ਇਤਿਹਾਸ ਤਾਂ ਇਹਨਾਂ ਦੀ ਪੁਸ਼ਤ ਪਨਾਹੀ ਜਿਹੜੀ ਹੈ ਜੀ ਉਹ ਸਿਆਸੀ ਲੋਕ ਹੀ ਕਰਦੇ ਰਹੇ ਆ। ਜਿਹੜਾ ਗੈਂਗਸਟਰ ਹੈ ਉਹ ਕੋਈ ਮਾਂ ਦੇ ਪੇਟ ਦੇ ਵਿੱਚੋਂ ਗੈਂਗਸਟਰ ਨਹੀਂ ਜੰਮਦਾ। ਸਿਆਸੀ ਲੋਕ ਉਹਨਾਂ ਨੂੰ ਵਰਤ ਕੇ ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਦੀ ਉਹ ਫਸਾਉਂਦੇ ਆ, ਫਸਾ ਕੇ ਫਿਰ ਆਪਣਾ ਲਾਹਾ ਜਿਹੜਾ ਦੀ ਉਸ ਸਮੇਂ ਦੇ ਉੱਤੇ ਲੈਂਦੇ ਰਹੇ ਆ। ਹੁਣ ਮਾਮਲਾ ਜਿਹੜਾ ਜੀ ਉਹ ਭਖਿਆ ਹੋਇਆ ਇਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਲਗਾਤਾਰ ਹਮਲੇ ਜਿਹੜੇ ਆ ਜੀ ਉਹ ਅਕਾਲੀ ਦਲ ਕਰ ਰਿਹਾ ਕਿ ਉਹਨਾਂ ਦੇ ਸਬੰਧ ਨੇ। ਪਿਛਲੇ ਦਿਨੀ ਜਿਹੜੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬਿਰਕਮ ਮਜੀਠੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹਨੂੰ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਜੀ ਇੱਕ ਗੈਂਗਸਟਰ ਨੇ ਦਿੱਤੀ ਆ, ਤੇ ਉਹਨਾਂ ਨੇ ਇਹ ਕਿਹਾ ਕਿ ਇਹਦੇ ਪਿੱਛੇ ਵੀ ਜਿਹੜੇ ਦੀ ਉਹ ਮੰਤਰੀ ਨੇ ਤੇ ਇਹਦੀ ਜਾਂਚ ਜਿਹੜੀ ਆ ਉਹ ਕਿਸੇ ਸਿਟਿੰਗ ਜੱਜ ਤੋਂ ਕਰਵਾਉਣੀ ਚਾਹੀਦੀ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਨੇ, ਸੂਬੇ ਦੇ ਜੇਲ੍ਹ ਮੰਤਰੀ ਜਿਹੜੇ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਗੈਂਗਸਟਰ ਦੇ ਨਾਲ ਸੰਬੰਧਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਜਾਂਚ ਪੜਤਾਲ ਦੇ ਦੌਰਾਨ ਜੇਲ੍ਹ ਮੰਤਰੀ ਦੇ ਗੈਂਗਸਟਰਾਂ ਦੇ ਨਾਲ ਸੰਬੰਧਾਂ ਦੇ ਦੋਸ਼ ਸਾਬਤ ਨਹੀਂ ਹੋਏ। ਇੱਕ ਸਰਕਾਰੀ ਬੁਲਾਰੇ ਨੇ ਇਹਦੇ ਸੰਬੰਧੀ ਜਿਹੜਾ ਦੀ ਕਿਹਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਉੱਤੇ ਜਾਂਚ ਕੀਤੀ ਗਈ ਸੀਗੀ, ਜਿਹਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਤੇ ਜੱਗੂ ਭਗਵਾਨਪੁਰੀਆਂ ਦੇ ਵਿਚਕਾਰ ਕਿਸੇ ਤਰ੍ਹਾਂ ਦੇ ਸੰਬੰਧ ਜਿਹੜੇ ਉਹ ਸਾਹਮਣੇ ਨਹੀਂ ਆਏ, ਔਰ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਗੈਂਗਸਟਰ ਨੂੰ 5 ਸਟਾਰ ਸਹੂਲਤਾਂ ਦੇਣ ਦੇ ਦੋਸ਼ਾਂ ਨੂੰ ਵੀ ਜਿਹੜਾ ਦੀ ਉਹ ਇਸ ਜਾਂਚ ਦੇ ਵਿੱਚ ਰੱਦ ਕੀਤਾ। ਐਕਚੁਅਲੀ ਇਹਦੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀ ਉਹਦੇ ਕਰਕੇ ਡੀਜੀਪੀ ਇੰਟੈਲੀਜੈਂਸ ਦੀ ਨਿਗਰਾਨੀ ਦੇ ਹੇਠ ਇਹ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ, ਜੋ ਸਰਕਾਰੀ ਜਿਹੜਾ ਦੀ ਇਹ ਬੁਲਾਰਾ ਕਹਿੰਦਾ। ਔਰ ਇਹ ਕਿਹਾ ਜਾ ਰਿਹਾ ਕਿ ਤੇਜ਼ੀ ਦੇ ਨਾਲ ਇਹਦੀ ਜਾਂਚ ਕਰਵਾਈ ਗਈ, ਔਰ ਜਿਹੜੀ ਛੇਤੀ ਰਿਪੋਰਟਾਂ ਜਮ੍ਹਾਂ ਕਰਾਉਣ ਦੀ ਹਦਾਇਤ ਦਿੱਤੀ ਗਈ ਸੀਗੀ। ਇਹ ਕਿਹਾ ਗਿਆ ਭਾਵੇਂ ਅਜੇ ਫਾਈਨਲ ਰਿਪੋਰਟ ਆਉਣੀ ਬਾਕੀ ਆ, ਪਰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਗੈਂਗਸਟਰ ਤੇ ਜੇਲ੍ਹ ਮੰਤਰੀ ਦੇ ਵਿਚਕਾਰ ਕੋਈ ਸਬੰਧ ਸਾਹਮਣੇ ਜਿਹੜਾ ਦੀ ਉਹ ਨਹੀਂ ਆਏ। ਪੰਜਾਬ ਪੁਲਿਸ ਨੇ ਗੈਂਗਸਟਰ ਨਾਲ ਨਰਮੀ ਵਰਤਣ ਦੇ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਨੂੰ ਜਿਹੜਾ ਦੀ ਉਹ ਨਕਾਰਿਆ ਜਿਹੜਾ ਦੀ ਹੈ। ਹੁਣ ADGP ਜੇਲ੍ਹਾਂ ਦੇ ਦੁਆਰਾ ਮੁੱਢਲੀ ਜਾਂਚ ਤੋਂ ਜਿਹੜੀ ਹੈ ਜੀ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਇਹ ਗੈਂਗਸਟਰ ਨੇ ਉਹਨਾਂ ਨੂੰ ਆਮ ਕੈਦੀਆਂ ਦੇ ਵਾਂਗ ਉੱਚ ਸੁਰੱਖਿਆ ਜ਼ੋਨ ਦੇ ਵਿੱਚ ਜਿਹੜਾ ਵੱਖਰੇ ਸੈੱਲ ਦੇ ਵਿੱਚ ਰੱਖਿਆ ਗਿਆ, ਔਰ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਦੇ ਉੱਤੇ ਸਖਤ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਜਾ ਰਹੀ ਹੈ। ਤੇ ਕਈ ਵਾਰ ਇਹ ਆ ਕਿ ਜਿਹੜੀਆਂ ਠੱਗੀਆਂ ਨੇ ਉਹਦੇ ਵਿੱਚ ਠੱਗੀਆਂ ਫੜਨ ਵਾਲੇ ਵੀ ਉਹਦਾ ਸ਼ਿਕਾਰ ਜਿਹੜਾ ਉਹ ਹੋ ਜਾਂਦੇ ਆ। ਔਰ ਇਸੇ ਤਰ੍ਹਾਂ ਦਾ ਇੱਕ ਪੁਲਿਸ ਵਾਲਾ ਜਿਹੜਾ ਸੀਗਾ ਜੀ ਅਸਲੀ ਪੁਲਿਸ ਵਾਲੇ ਨੂੰ ਨਕਲੀ ਜਿਹੜਾ ਥਾਣੇਦਾਰ ਸੀਗਾ ਜੀ ਉਹ ਠੱਗ ਗਿਆ। ਇੱਕ ਜਿਹੜਾ ਸਹਾਇਕ ਪੰਜਾਬ ਪੁਲਿਸ ਦਾ ਸਹਾਇਕ ਥਾਣੇਦਾਰ ਸੀਗਾ, ਉਹਨੇ ਆਪਣੇ ਮੁੰਡੇ ਨੂੰ ਸਿਪਾਹੀ ਭਰਤੀ ਕਰਾਉਣਾ ਸੀ, ਔਰ ਉਹਦੇ ਝਾਂਸੇ ਦੇ ਵਿੱਚ ਆ ਗਿਆ ਜੀ ਨਕਲੀ ਦੇ, ਔਰ ਲੱਖਾਂ ਰੁਪਏ ਦੀ ਠੱਗੀ। ਇਹ ਨਕਲੀ ਪੁਲਿਸ ਵਾਲਾ ਜਿਹੜਾ ਜੀ ਉਹ ਮਰ ਗਿਆ। ਸੰਗਰੂਰ ਦੀ ਕਹਾਣੀ ਆ, ਜਦੋਂ
ਉਹਨੇ ਆਪਣੇ ਆਪ ਨੂੰ ਇੱਕ ਬੰਦੇ ਨੇ ਸਬ ਇੰਸਪੈਕਟਰ ਤੇ ਆਪਣੀ ਪਤਨੀ ਨੂੰ ਡੀਜੀਪੀ ਦਫ਼ਤਰ ਦੀ ਮੁਲਾਜ਼ਮ ਜਿਹੜਾ ਜੀ ਉਹ ਦੱਸਿਆ, ਜਿਹਦੇ ਕਰਕੇ ਜਿਹੜਾ ਇਹ ਏਐਸਆਈ ਸੀਗਾ ਜੀ ਉਹ ਉਹਦੇ ਉੱਤੇ ਭਰੋਸਾ ਕਰ ਬੈਠਾ। ਉਹਨੇ ਫਿਰ ਜਿਹੜਾ ਇਹ ਏਐਸਆਈ ਸੀਗਾ ਜੀ ਉਹਦੇ ਮੁੰਡੇ ਨੂੰ ਸਿਪਾਹੀ ਭਰਤੀ ਕਰਾਉਣ ਦਾ ਝਾਂਸਾ ਦਿੱਤਾ ਔਰ ਜਾਲੀ ਜੁਆਇਨਿੰਗ ਲੈਟਰ ਵੀ ਜਿਹੜਾ ਜੀ ਉਹ ਦੇ ਦਿੱਤਾ। ਔਰ ਹੁਣ ਸਦਰ ਜਿਹੜੀ ਪੁਲਿਸ ਹੈ, ਅਸਲੀ ਪੁਲਿਸ ਹੈ, ਉਹ ਨਕਲੀ ਪੁਲਿਸ ਵਾਲੇ ਦੇ ਖਿਲਾਫ ਜਿਹੜੀ ਦੀ ਉਹ ਕਾਰਵਾਈ ਕਰਨ ਦੇ ਵਾਸਤੇ ਪਰਚਾ ਦਰਜ ਕਰਕੇ ਉਹਨੇ ਜਾਂਚ ਜਿਹੜੀ ਆ ਉਹ ਸ਼ੁਰੂ ਕੀਤੀ ਆ। ਜਿਹੜਾ ਅਸਲੀ ਪੁਲਿਸ ਵਾਲਾ ਏਐਸਆਈ ਹੈ ਜੀ ਉਹਨੇ ਆਪਣੀ ਸ਼ਿਕਾਇਤ ਕੀਤੀ ਹੈ ਕਿ 2 ਸਾਲ ਪਹਿਲਾਂ ਉਹਦੀ ਮੁਲਾਕਾਤ ਹਰਿੰਦਰ ਸਿੰਘ ਬੱਬੂ ਦੇ ਨਾਲ ਹੋਈ ਸੀ, ਜਿਹੜਾ ਕਿ ਕੇਸਾਂ ਦੇ ਨਿਪਟਾਰੇ ਸੰਬੰਧੀ CIA ਸਟਾਫ ਦੇ ਵਿੱਚ ਆਉਂਦਾ ਸੀਗਾ। ਉਹਨੇ ਹਰਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਉਹ ਖੁਫੀਆ ਵਿਭਾਗ ਦੇ ਵਿੱਚ ਕੰਮ ਕਰ ਰਿਹਾ ਔਰ ਕਈ ਕੰਮ ਖੁਫੀਆ ਵਿਭਾਗ ਪੁਲਿਸ ਨੂੰ ਦਿੱਤੇ ਆ, ਜਿਹਦੇ ਕਰਕੇ ਉਹਨੂੰ ਬਤੌਰ ਸਬ ਇੰਸਪੈਕਟਰ ਭਰਤੀ ਜਿਹੜਾ ਜੀ ਉਹ ਕੀਤਾ ਗਿਆ। ਔਰ ਉਹਨੇ ਆਪਣਾ ਆਈ ਕਾਰਡ ਵੀ ਜਿਹੜਾ ਜੀ ਉਹਨੂੰ ਦਿਖਾਇਆ ਸੀਗਾ। ਉਹਨੇ ਇਹ ਕਿਹਾ ਕਿ ਉਹਦੇ ਮੁੰਡੇ ਨੂੰ ਜਿਹੜਾ ਜੀ ਉਹ ਭਰਤੀ ਕਰਵਾ ਸਕਦਾ। ਉਹ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ ਜੀ। ਔਰ ਜਿਹੜਾ ਉਹਦੇ 8,37,000 ਰੁਪਈਆ ਉਹਨੇ ਕਿਹਾ ਕਿ ਖਰਚਾ ਜਿਹੜਾ ਜੀ ਉਹ ਆਊਗਾ। ਔਰ ਉਹਨੇ ਇੱਥੇ ਅਰਬਨ ਸਟੇਟ ਪਟਿਆਲਾ ਦੇ ਵਿੱਚ ਜਿਹੜਾ ਜੀ ਉਹ ਬੁਲਾਇਆ ਔਰ ਇਹ ਇੱਕ ਔਰਤ ਦੇ ਨਾਲ ਮਿਲਾਇਆ। ਇਹ ਕਿਹਾ ਕਿ ਇਹ ਡੀਜੀਪੀ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਲੱਗੀ ਹੋਈ ਆ ਔਰ ਇਹਨੇ ਜਿਹੜਾ ਜੀ ਵੱਖੋ ਵੱਖਰੇ ਤਰੀਕਾਂ ਜਿਹੜੀਆਂ ਜੀ ਦਿੱਤੀਆਂ ਕਿ ਇੱਥੇ ਤੁਸੀਂ ਜਿਹੜਾ ਜੀ ਉਹ ਆਉਣਾ। ਔਰ ਇਹ ਵੀ ਕਿਹਾ ਗਿਆ ਕਿ ਉਹਨੂੰ ਜੁਆਇਨਿੰਗ ਲੈਟਰ ਜਿਹੜਾ ਸੀਗਾ ਉਹ ਰੋਪੜ ਦੇ ਜ਼ਿਲ੍ਹੇ ਦਾ ਜਿਹੜਾ ਜੀ ਉਹ ਦੇ ਦਿੱਤਾ। ਜਦੋਂ ਉਹ ਜੁਆਇਨਿੰਗ ਕਰਨ ਲੱਗੇ ਤਾਂ ਉਹਨਾਂ ਨੇ ਕਿਹਾ ਕਿ ਅਫਸਰਾਂ ਦਾ ਆਪਸ ਦੇ ਵਿੱਚ ਰੌਲਾ ਪੈ ਗਿਆ ਕਿ ਉਹ ਅਜੇ ਜੁਆਇਨ ਨਾ ਕਰਨ, ਇਹ ਕਿਹਾ ਗਿਆ ਜੀ। ਔਰ ਬਾਅਦ ਦੇ ਵਿੱਚ ਉਹਨੇ ਇੱਕ ਹੋਰ ਜਾਲੀ ਜੁਆਇਨਿੰਗ ਲੈਟਰ ਜਿਹੜਾ ਸੀਗਾ ਜੀ ਉਹ ਦੇ ਦਿੱਤਾ। ਇਹ ਵੀ ਕਿਹਾ ਕਿ ਜਦੋਂ ਜੁਆਇਨਿੰਗ ਕਿਤੇ ਹੋਈ ਨਾ ਤਾਂ ਉਹਨਾਂ ਨੇ 3 ਲੱਖ ਰੁਪਈਆ ਵਾਪਸ ਕਰਤਾ, ਜਦੋਂ ਕਿ ਕੋਈ 5.5 ਲੱਖ ਰੁਪਈਆ ਅਜੇ ਵੀ ਜਿਹੜਾ ਜੀ ਉਹ ਬਕਾਇਆ ਹੈ। ਹੁਣ ਜਿਹੜੀ ਅਸਲੀ ਪੁਲਿਸ ਹੈ ਜੀ ਉਹ ਨਕਲੀ ਪੁਲਿਸ ਦੇ ਉੱਤੇ ਮਾਮਲਾ ਦਰਜ ਕਰਕੇ ਜਿਹੜਾ ਜੀ ਉਹ ਲੱਭ ਰਹੀ ਹੈ, ਕਿਉਂਕਿ ਮਾਮਲਾ ਪੁਲਿਸ ਵਾਲੇ ਦੇ ਨਾਲ ਜੁੜਿਆ ਹੋਇਆ, ASI ਦੇ ਨਾਲ ਜੁੜਿਆ ਹੋਇਆ ਤੇ ਇੰਨਾ ਹੋ ਗਿਆ ਕਿ ਉਹਦੀ ਠੱਗੀ ਜਿਹੜੀ ਸੀ ਉਹਦੀ ਰਿਪੋਰਟ ਹੋ ਗਈ। ਨਹੀਂ ਤਾਂ ਅਦਰਵਾਈਜ਼ ਇਹੋ ਜਿਹੀਆਂ ਠੱਗੀਆਂ ਜਿਹੜੀਆਂ ਜੀ ਥਾਂ ਦੇ ਉੱਤੇ ਇੱਥੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਜਦੋਂ ਕਿਸੇ ਨਾਲ ਠੱਗੀ ਹੋ ਜਾਂਦੀ ਆ ਮੁੜ ਕੇ ਤਾਂ ਉਹਦੀ ਸੁਣਵਾਈ ਵੀ ਜਿਹੜੀ ਜੀ ਉਹ ਕੋਈ ਨਹੀਂ ਹੁੰਦੀ। ਔਰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਨਕਲੀ ਪੁਲਿਸ ਦੇ ਉੱਤੇ ਕਿੰਨੀ ਕੁ ਸੁਣਵਾਈ ਹੋਊਗੀ ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਬਹੁਤ ਬਹੁਤ ਮਿਹਰਬਾਨੀ ਸਾਰੇ ਸਰੋਤਿਆਂ ਨੂੰ। ਇੱਕ ਵਾਰੀ ਫੇਰ ਤੁਹਾਨੂੰ ਇਸ ਸੀਜ਼ਨ ਦੀਆਂ ਜਿਹੜੀਆਂ ਜੀ ਉਹ ਮੁਬਾਰਕਾਂ। ਧੰਨਵਾਦ। ਸਤਿ ਸ਼੍ਰੀ ਅਕਾਲ।